बिस्मिल्लाहिर्रहमानिर्रहीम। सज्जाद हैदर गुजरात ਦੇ ਪਿੰਡ ਮੋਲਾ ਵਿੱਚ ਇੱਕ ਇਲਮੀ ਅਦਬੀ ਸ਼ਖਸੀਅਤ ਪੀਰਜ਼ਾਦਾ ਨੂਰ ਹੁਸੈਨ ਅਜ਼ਰੀ ਦੇ ਘਰ 1919 ਨੂੰ ਪੈਦਾ ਹੋਏ। ਮੈਟ੍ਰਿਕ ਦਾ ਇਮਤਿਹਾਨ ਗੁਜਰਾਤ ਤੋਂ BA ਅਤੇ MA ਫਾਰਸੀ ਦੇ ਇਮਤਿਹਾਨ ਗੌਰਮੈਂਟ ਕਾਲਜ ਲਾਹੌਰ ਤੋਂ ਪਾਸ ਕੀਤੇ। 1944 ਵਿੱਚ ਇਤਲਾਤ ਦੇ ਮਹਿਕਮੇ ਵਿੱਚ ਮੁਲਾਜ਼ਮ ਹੋ ਗਏ ਅਤੇ ਆਲ ਇੰਡੀਆ ਰੇਡੀਓ ਲਾਹੌਰ ਦੇ ਦਿਹਾਤੀ ਪ੍ਰੋਗਰਾਮ ਦੇ ਨਿਗਰਾਨ ਮੁਕਰਰ ਹੋਏ। क़याम ਪਾਕਿਸਤਾਨ ਤੋਂ ਬਾਅਦ ਤਅਲੁਕਾਤ ਆਮਾ ਦੇ ਮਹਿਕਮੇ ਵਿੱਚ ਇਨਫਾਰਮੇਸ਼ਨ ਅਫੀਸਰ ਬਣਾਏ ਗਏ, ਪਰ ਦੁਬਾਰਾ ਰੇਡੀਓ ਪਾਕਿਸਤਾਨ ਆ ਗਏ, ਜਿੱਥੋਂ ਰੀਜਨਲ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ। ਇਸ ਦੌਰਾਨ ਪੰਜਾਬ ਆਰਟ ਕੌਂਸਲ ਦੇ ਡਾਇਰੈਕਟਰ ਵੀ ਰਹੇ। ਬਾਅਦ ਵਿੱਚ ਅਦਬੀ ਬੋਰਡ ਲਾਹੌਰ ਦੇ ਸਦਰ ਵੀ ਰਹੇ। ਸੱਜਾਦ ਹੈਦਰ ਨੇ ਬਹੁਤ ਸਾਰੇ ਨਸ਼ਰੀਆਤੀ ਡਰਾਮੇ ਲਿਖੇ, ਜਿਨ੍ਹਾਂ ਵਿੱਚੋਂ 4 ਮਜਮੂਏ ਹਵਾ ਦੇ ਹੋਕੇ, ਸੂਰਜਮੁਖੀ, ਬੋਲ ਮਿੱਟੀ ਦਿਆ ਬਾਵਿਆ ਅਤੇ ਕਾਲਾ ਪਤਨ ਸ਼ਾਇਆ ਹੋ ਚੁੱਕੇ ਨੇ। 1992 ਵਿੱਚ ਚੇਤਰ ਬਾਗ ਨਾਵਲ ਲਿਖਿਆ। ਸੱਜਾਦ ਹੈਦਰ ਦੇ ਫਨ ਪਾਰਿਆਂ ਵਿੱਚ ਪੰਜਾਬ ਦੇ ਦਿਹਾਤੀ ਵਸੇਬ ਦੀਆਂ ਵੰਨ ਸਵੰਨੀਆਂ ਮੂਰਤਾਂ ਅਤੇ ਮੰਜ਼ਰ ਨਜ਼ਰ ਆਉਂਦੇ ਨੇ। ਉਹਨਾਂ ਦੇ ਕਿਰਦਾਰ ਜਿਉਂਦੇ ਜਾਗਦੇ ਅਤੇ ਐਸ ਮਿੱਟੀ ਦੇ ਜੰਮੇ ਜਾਏ ਮਹਿਸੂਸ ਹੁੰਦੇ ਨੇ। 1980 ਵਿੱਚ ਉਹਨਾਂ ਨੇ ਪੰਜਾਬੀ ਵਾਰਾਂ ਦਾ ਉਰਦੂ ਵਿੱਚ ਬੜਾ ਖੂਬਸੂਰਤ ਤਰਜਮਾ ਅਤੇ 1986 ਵਿੱਚ ਪੰਜਾਬੀ ਦੀਆਂ ਨੁਮਾਇੰਦਾ ਕਹਾਣੀਆਂ ਦਾ ਇੱਕ ਇੰਤਖਾਬ ਵੀ ਸ਼ਾਇਆ ਕੀਤਾ। ਉਹਨਾਂ ਦਾ ਫਨੀ, ਫਿਕਰੀ, ਇਲਮੀ, ਅਦਬੀ ਅਤੇ ਤਖਲੀਕੀ ਸਫ਼ਰ ਸਾਰੀ ਉਮਰ ਜਾਰੀ ਰਿਹਾ। ਦਸੰਬਰ 1996 ਵਿੱਚ ਅੱਲਾ ਨੂੰ ਪਿਆਰੇ ਹੋ ਗਏ। ਪਤੰਗੇ ਡਰਾਮੇ ਦੇ ਕਿਰਦਾਰ ਮਾਸਟਰ ਮਜੀਦੁੱਲਾ, ਜਵਾਨ ਜਾਨਦਾਰ ਮੁਹੱਜ਼ਬ ਆਵਾਜ਼, ਮਾਂ ਕਰਮਾਂ ਵਾਲੀ, ਮੋਮਰ ਅਨਪੜ੍ਹ ਔਰਤ, ਸੁਰੱਈਆ ਮਿੱਠੀ ਬੁਲਾਰੀ ਵਾਲੀ ਨਰਮ ਆਵਾਜ਼, ਇੰਸਪੈਕਟਰ ਕਾਰੋਬਾਰੀ ਬਾਰੋਬ ਆਵਾਜ਼, ਅਜ਼ਹਰ ਅਖਬਾਰੀ ਰਿਪੋਰਟਰ, ਮੁਹੰਮਦ ਸਈਦ ਪੁਰਖਲੂਸ ਅਤੇ ਹਮਦਰਦ ਸ਼ਾਇਸਤਾ ਆਵਾਜ਼, ਸਫਦਰ ਸ਼ਰਮੀਲਾ ਅਤੇ ਕਾਮਗੋ ਨੌਜਵਾਨ ਆਵਾਜ਼ ਵਿੱਚ ਉਦਾਸੀ, ਰਹਿਮਤ ਖਾਨ ਹੈੱਡ ਕਾਂਸਟੇਬਲ ਪੁਲਿਸ, ਨਾਜੀ ਬੱਚਾ ਉਮਰ 4 ਸਾਲ। ਇੰਸਪੈਕਟਰ: ਹਾਂ ਰਹਿਮਤ ਖਾਨ, ਕੀ ਗੱਲ ਏ? ਰਹਿਮਤ: ਜਨਾਬ ਇੱਕ ਕੇਸ ਫੜਿਆ ਏ ਬੱਚਿਆਂ ਦੇ ਅਗਵਾ ਦਾ। ਜਨਾਬ ਅੱਜ ਕੱਲ੍ਹ ਸ਼ਹਿਰ ਵਿੱਚ ਬੱਚਿਆਂ ਦੇ ਅਗਵਾ ਦੀਆਂ ਬੜੀਆਂ ਵਾਰਦਾਤਾਂ ਹੋ ਰਹੀਆਂ ਨੇ। ਛੋਟੇ ਥਾਣੇਦਾਰ ਮਲਕ ਜ਼ਮਾਨ ਸਾਹਿਬ ਨੇ ਗਸ਼ਤ ਵਾਸਤੇ 3 ਪਾਰਟੀਆਂ ਬਣਾਈਆਂ। ਮੇਰੀ ਪਾਰਟੀ ਦੀ ਡਿਊਟੀ ਸ਼ਹਿਰ ਦੇ ਬਾਗਾਂ ਅਤੇ ਪਾਰਕਾਂ 'ਤੇ ਲੱਗੀ। ਅਸੀਂ 6 ਦਿਨਾਂ ਤੋਂ ਰੋਜ਼ਾਨਾ ਸ਼ਾਮੀ ਗੋਲ ਬਾਗ ਜਾਂਦੇ ਸਾਂ। ਉੱਥੇ ਇਹ ਜਣਾ ਹਨੇਰੇ ਵੇਲੇ ਇੱਕ ਗੁੱਠੇ ਬੈਂਚ 'ਤੇ ਆ ਕੇ ਬਹਿ ਜਾਂਦਾ ਅਤੇ ਖੇਸੀਏ ਵਿੱਚੋਂ ਅਣਫੂਕੇ ਗੁਬਾਰੇ ਕੱਢ ਕੇ ਕੋਲ ਰੱਖ ਲੈਂਦਾ। ਫਿਰ ਨੇੜੇ ਖੇਡਦਿਆਂ ਬੱਚਿਆਂ ਨਾਲ ਕਿਸੇ ਨਾ ਕਿਸੇ ਬਹਾਨੇ ਰਲ ਜਾਂਦਾ। ਇੰਝ ਜਦੋਂ ਕੁਝ ਬੱਚੇ ਇਹਦੇ ਦੁਆਲੇ ਇਕੱਠੇ ਹੋ ਜਾਂਦੇ ਅਤੇ ਇਹ ਉਹਨਾਂ ਨੂੰ ਫੂਕ ਭਰ ਭਰ ਕੇ ਗੁਬਾਰੇ ਵੰਡਦਾ। ਇੰਝ ਇਹ ਰੋਜ਼ ਦੇ 10-12 ਗੁਬਾਰੇ ਮੁਫਤ ਵੰਡ ਦਿੰਦਾ ਏ। ਅੱਜ ਜਦੋਂ ਇਹ ਬਾਗੋਂ ਨਿਕਲਿਆ ਅਤੇ ਅਸੀਂ ਇਹਦੇ ਮਗਰੋਂ ਮਗਰੀ ਟੁਰ ਪਏ। ਇਹ ਪੁਰਾਣੀ ਅਨਾਰਕਲੀ ਦੀ ਇੱਕ ਗਲੀ ਵਿੱਚ ਜਾ ਕੇ ਇੱਕ ਪੁਰਾਣੇ ਜਿਹੇ ਮਕਾਨ ਦੇ ਬੂਹੇ ਅੱਗੇ ਖਲੋ ਰਿਹਾ। ਚੋਖਾ ਚਿਰ ਮਗਰੋਂ ਇੱਕ ਮਾਈ ਬਾਹਰ ਨਿਕਲੀ। ਉਹਦੀ ਗੋਦੀ ਵਿੱਚ ਛੋਟਾ ਜਿਹਾ ਬੱਚਾ ਸੀ। ਇਹਨੇ ਉਸ ਮਾਈ ਕੋਲੋਂ ਬੱਚਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਨਾ ਦਿੱਤਾ। ਫਿਰ ਇਹ ਉਹਨੂੰ ਕੁਝ ਆਂਦਾ ਰਿਹਾ ਜਿਹੜਾ ਅਸੀਂ ਨਹੀਂ ਸੁਣ ਸਕੇ। ਅਖੀਰ ਇਹਨੇ ਬੱਚਾ ਉਸ ਮਾਈ ਤੋਂ ਖੋਹ ਲਿਆ ਅਤੇ ਇੱਕ ਪਾਸੇ ਟੁਰ ਪਿਆ। ਉਸ ਮਾਈ ਨੇ ਰੌਲਾ ਪਾ ਦਿੱਤਾ। ਇਹ ਬੱਚਾ ਉਹਨੂੰ ਫੜਾ ਕੇ ਉੱਥੋਂ ਨਿਕਲ ਆਇਆ। ਅਸੀਂ ਇਹਨੂੰ ਸ਼ੁਬੇ ਵਿੱਚ ਫੜ ਲਿਆਏ ਹਾਂ। ਇਹ ਆਂਦਾ ਹੈ ਮੈਂ ਤੇ ਬੱਚੇ ਨੂੰ ਦੁਕਾਨੋਂ ਟਾਫੀਆਂ ਲੈ ਕੇ ਦੇਣ ਵਾਸਤੇ ਚੁੱਕਿਆ ਸੀ। ਦੱਸੋ ਜੀ, ਇਹ ਕੋਈ ਮੰਨਣ ਵਾਲੀ ਗੱਲ ਹੈ? ਇੰਸਪੈਕਟਰ: ਇਹਦੀ ਤਲਾਸ਼ੀ ਲਈ ਆ? ਰਹਿਮਤ: ਜੀ ਜਨਾਬ, ਇਹਦੇ ਕੋਲੋਂ ਇੱਕ ਸਿਗਰਟਾਂ ਦੀ ਡੱਬੀ ਅਤੇ ਕਾਗਜ਼ ਨਿਕਲੇ ਨੇ। ਜਨਾਬ ਉਂਝ ਤਾਂ ਇਹ ਸਿਗਰਟ ਆਮ ਜਿਹੇ ਦਿਸਦੇ ਨੇ, ਪਰ ਇਹਨਾਂ ਵਿੱਚ ਲਾਜ਼ਮੀ ਚਰਸ ਰੱਖੀ ਹੋਣੀ ਹੈ। ਇਹ ਚੰਗਾ ਭਲਾ ਜਰਾਇਮ ਪੇਸ਼ਾ ਲੱਗਦਾ ਹੈ ਜਨਾਬ। ਇੰਸਪੈਕਟਰ:
ਅਸੀਂ ਕੀਮਿਆਈ ਮੁਆਇਨਾ ਕਰਾਂਗੇ ਅਤੇ ਆਪੇ ਹੀ ਦਿਸ ਪਵੇਗਾ। ਤੂੰ ਉਸ ਘਰ ਦਾ ਨਿਸ਼ਾਨ ਪਤਾ ਤਾਂ ਨੋਟ ਕਰ ਲਿਆ ਹੈ ਨਾ? ਰਹਿਮਤ, ਜਨਾਬ ਮੈਂ ਪੂਰਾ ਨਕਸ਼ਾ ਬਣਾ ਲਿਆ, ਬਾਕੀ ਅਸੀਂ ਆਪ ਇਹਦੇ ਕੋਲੋਂ ਪੁੱਛ ਲਵਾਂਗੇ। ਇੰਸਪੈਕਟਰ, ਅੱਛਾ ਕਿਉਂ ਬਈ ਵਾਰਦਾਤੀਆ, ਤੂੰ ਆਪਣੀ ਕਹਾਣੀ ਪਾ। ਮਜੀਦ, ਕਹਾਣੀ ਇਹ ਵੀ ਪੁਰਾਣੇ ਜ਼ਮਾਨੇ ਵਿੱਚ ਜਦੋਂ ਬੰਦੇ ਜਾਨਵਰਾਂ ਦੀ ਬੋਲੀ ਸਮਝਦੇ ਸਨ, ਇੱਕ ਸ਼ਹਿਰ ਵਿੱਚ ਕਿਸੇ ਢੋਈ ਦੇ ਕੰਮ ਵਾਸਤੇ ਲੱਦੂ ਜਾਨਵਰਾਂ ਦੀ ਲੋੜ ਪੈ ਗਈ। ਹਰ ਪਾਸੇ ਪਿਆਦੇ ਲੱਭਣ ਲੱਗ ਪਏ ਅਤੇ ਜਾਨਵਰਾਂ ਨੂੰ ਵੀ ਸੂ ਲੱਗ ਗਈ। ਵਗਾਰ ਤੋਂ ਬਚਣ ਵਾਸਤੇ ਊਠ, ਘੋੜੇ ਅਤੇ ਖੱਚਰ ਖੋਤੇ ਨੱਸਣ ਲੱਗ ਪਏ। ਇੱਕ ਬੰਦੇ ਜਦੋਂ ਵੇਖਿਆ ਕਿ ਭਈ ਲੂੰਬੜੀ ਵੀ ਨੱਸੀ ਜਾ ਰਹੀ ਹੈ ਅਤੇ ਉਹਨੇ ਆਵਾਜ਼ ਦਿੱਤੀ, ਤੂੰ ਕਿਹੜੀ ਊਠ ਘੋੜੇ ਦੀ ਨਸਲ ਵਿੱਚੋਂ ਹੈ, ਤੈਨੂੰ ਕਿਹਨੇ ਫੜਨਾ ਹੈ? ਉਹਨੇ ਨੱਸਦੀ ਨੇ ਜਵਾਬ ਦਿੱਤਾ, ਵਗਾਰ ਫੜਨ ਵਾਲਿਆਂ ਮੇਰਾ ਮੁਹਾਂਦਰਾ ਨਹੀਂ ਰਲਾਣਾ, ਕੀ ਪਤਾ ਮੈਨੂੰ ਊਠ ਹੀ ਸਮਝ ਲੈਣ। ਇਹ ਭਾਈ ਹੋਰੀ ਵੀ ਮੈਨੂੰ ਊਠ ਸਮਝ ਕੇ ਫੜ ਲਿਆ ਇਹਨੇ। ਇੰਸਪੈਕਟਰ, ਮੁਸ਼ਕਰੀਆਂ ਕਰਨਾ ਹੈ। ਹੈਡ ਕਾਂਸਟੇਬਲ ਰਹਿਮਤ ਖਾਨ ਸੱਚਾ ਹੈ, ਤੂੰ ਚੰਗਾ ਭਲਾ ਜਰਾਇਮ ਪੇਸ਼ਾ ਲੱਗਣਾ ਹੈ। ਨਾਂ ਕੀ ਹੈ ਤੇਰਾ? ਮਜੀਦੁੱਲਾ। ਇੰਸਪੈਕਟਰ, ਕਿੱਥੇ ਰਹਿਣਾ ਹੈ? ਮਜੀਦ, ਇਸਲਾਮਪੁਰੇ ਗਲੀ ਨੰਬਰ 7 ਵਿੱਚ ਅਖੀਰਲੇ ਸਟਾਪ ਦੇ ਸਾਹਮਣੇ। ਇੰਸਪੈਕਟਰ, ਸ਼ਕਲੋਂ ਤੇ ਪੜ੍ਹਿਆ ਲਿਖਿਆ ਲੱਗਣਾ ਹੈ, ਕੀ ਤਾਲੀਮ ਹੈ ਤੇਰੀ? ਮਜੀਦ, BA BT। ਇੰਸਪੈਕਟਰ, BT ਤੇ ਮਾਸਟਰ ਹੁੰਦੇ ਨੇ, ਤੂੰ ਵੀ ਮਾਸਟਰ ਹੈ? ਮਜੀਦ, ਹੁੰਦਾ ਸਾਂ। ਇੰਸਪੈਕਟਰ, ਹਾਂ ਮਾਸਟਰ ਨੂੰ ਕੀ ਲੱਭਦਾ ਹੈ? ਹੁਣ ਤੂੰ ਜਿਹੜਾ ਕੰਮ ਫੜਿਆ ਹੈ ਇਹਦੇ ਵਿੱਚ ਬੜਾ ਹੀ ਫਾਇਦਾ ਹੈ। ਮਜੀਦ, ਇੰਸਪੈਕਟਰ ਸਾਹਿਬ, ਅਜੇ ਮੇਰਾ ਜੁਰਮ ਸਾਬਤ ਨਹੀਂ ਹੋਇਆ, ਤੁਸੀਂ ਮੈਨੂੰ ਪਹਿਲੇ ਹੀ ਮੁਜਰਮ ਸਮਝ ਲਿਆ ਹੈ। ਇੰਸਪੈਕਟਰ, ਤੂੰ ਅਜੇ ਤੀਕਰ ਆਪਣੀ ਸਫਾਈ ਵਿੱਚ ਕੋਈ ਬਿਆਨ ਨਹੀਂ ਦਿੱਤਾ, ਫਿਰ ਮੈਂ ਤੈਨੂੰ ਮੁਜਰਮ ਕਿਉਂ ਨਾ ਸਮਝਾਂ? ਮਜੀਦ, ਬੇਸ਼ੱਕ ਸਮਝੋ, ਪਰ ਯਾਦ ਰੱਖੋ ਇਹ ਥਾਣਾ ਹੈ, ਅਦਾਲਤ ਨਹੀਂ। ਇੰਸਪੈਕਟਰ, ਅੱਛਾ ਸਾਡੇ ਨਾਲ ਬਹੁਤੀਆਂ ਕਾਨੂੰਨਦਾਨੀਆਂ ਨਾ ਫੋਲ। ਰਹਿਮਤ ਖਾਨ, ਇਹਨੂੰ ਲੈ ਜਾ ਕੇ ਮੁਹੱਰਰ ਕੋਲ ਬਿਠਾ, ਮੈਂ ਵਿਹਲਾ ਹੋ ਕੇ ਇਹਦੇ ਨਾਲ ਫਿਰ ਗੱਲ ਕਰਾਂਗਾ। ਰਹਿਮਤ, ਚੱਲ ਵੀ ਜਵਾਨ। ਮਜੀਦ, ਇੰਸਪੈਕਟਰ ਸਾਹਿਬ, ਤੁਸੀਂ ਮੇਰੇ ਘਰ ਇੱਕ ਪੈਗਾਮ ਭਿਜਵਾ ਸਕਦੇ ਹੋ? ਇੰਸਪੈਕਟਰ, ਘਰਾਂ ਵਿੱਚ ਇਤਲਾਵਾਂ ਕਰਨੀਆਂ ਸਾਡਾ ਕੰਮ ਨਹੀਂ, ਕਿਹਨੂੰ ਪੈਗਾਮ ਭਿਜਵਾਉਣਾ ਹੀ? ਮਜੀਦ, ਇੱਕ ਬੁੱਢੀ ਮਾਈ ਹੈ, ਮਾਜ਼ੂਰ ਵਿਚਾਰੀ। ਇੰਸਪੈਕਟਰ, ਤੇਰੀ ਮਾਂ ਹੈ? ਮਜੀਦ, ਮਾਂ ਹੀ ਸਮਝੋ। ਇੱਕ ਬੰਦੇ ਦੇ ਅੰਦਰ ਆਉਣ ਦਾ ਤਾਸਰ। ਆਵਾਜ਼, ਅਸਲਾਮੁ ਅਲੈਕਮ ਮੀਆਂ ਸਾਹਿਬ, ਕੋਈ ਨਵਾਂ ਕੇਸ ਹੈ? ਇੰਸਪੈਕਟਰ, ਆਓ ਅਜ਼ਹਰ ਸਾਹਿਬ ਬੈਠੋ। ਮਜੀਦੁੱਲਾ ਨੂੰ, ਤੂੰ ਜਾ ਬਈ। ਅਜ਼ਹਰ, ਮੀਆਂ ਸਾਹਿਬ ਇਹਨੂੰ ਕੱਢਣ ਦੀ ਐਡੀ ਕਾਹਲ ਨਾ ਕਰੋ, ਅਸੀਂ ਵੀ ਇਹਦੇ ਨਾਲ ਦੋ ਗੱਲਾਂ ਕਰ ਲਈਏ। ਇੰਸਪੈਕਟਰ, ਕੋਈ ਨਹੀਂ ਜੀ, ਬੱਚਿਆਂ ਦੇ ਅਗਵਾ ਦਾ ਸ਼ੁਬਾ ਹੈ, ਇਹਦੇ 'ਤੇ ਕੋਈ ਨਾਮੀ ਗ੍ਰਾਮੀ ਡਾਕੂ ਨਹੀਂ। ਅਜ਼ਹਰ, ਗੱਲ ਤਾਂ ਅਸੀਂ ਆਪ ਬਣਾਉਣੀ ਹੁੰਦੀ ਏ ਮੀਆਂ ਸਾਹਿਬ, ਜੇ ਚਾਹੀਏ ਤਾਂ ਡਾਕੇ ਦੀ ਖਬਰ ਅੰਦਰ ਲਾ ਕੇ ਅੰਦਰਲੇ ਸਫ਼ੇ 'ਤੇ ਇੱਕ ਕਾਲਮ ਦੀ ਗੁੱਠੇ ਲਾ ਦਈਏ ਅਤੇ ਬੱਚਿਆਂ ਦੇ ਅਗਵਾ ਦੇ ਸ਼ੁਬੇ ਵਿੱਚ ਫੜੇ ਹੋਏ ਮੁਲਜ਼ਮ ਦੀ ਖਬਰ ਪਹਿਲੇ ਸਫ਼ੇ 'ਤੇ ਸ਼ਹਿ ਸੁਰਖੀ ਬਣ ਜਾਏ। ਇੰਸਪੈਕਟਰ, ਅਜੇ ਇਹਦੇ ਨਾਲ ਗੱਲਾਂ ਤਾਂ ਨਹੀਂ ਹੋਈਆਂ, ਪਰ ਆਪਣਾ ਨਾਂ ਪਤਾ ਦੱਸਦੇ ਹੋਏ ਇਹਨੇ ਆਖਿਆ ਹੈ ਕਿ ਇਹਦੀ ਤਾਲੀਮ BA BT ਹੈ ਅਤੇ ਇਹ ਸਕੂਲ ਮਾਸਟਰ ਰਹਿ ਚੁੱਕਿਆ ਹੈ। ਅਜ਼ਹਰ, ਲਓ ਫਿਰ ਖਬਰ ਤਾਂ ਬਣ ਗਈ, ਬਾਕੀ ਗੱਲਾਂ ਮੈਂ ਆਪ ਪੁੱਛ ਲਾਂਗਾ, ਤੁਸੀਂ ਜ਼ਰਾ ਕੁ ਇਹਨੂੰ ਮੇਰੇ ਕੋਲ ਥੋੜ੍ਹਾ ਚਿਰ ਬਹਿਣ ਦਿਓ। ਇੰਸਪੈਕਟਰ, ਜਿਵੇਂ ਤੁਹਾਡੀ ਮਰਜ਼ੀ, ਪਰ ਖਬਰ ਵਿੱਚ ਬੱਚਿਆਂ ਦੇ ਅਗਵਾ ਦੀਆਂ ਵਾਰਦਾਤਾਂ ਨੂੰ ਰੋਕਣ ਵਾਸਤੇ ਸਾਡੀ ਮੁਹਿੰਮ ਦਾ ਜ਼ਿਕਰ ਕਰਨਾ ਪਵੇਗਾ। ਅਜ਼ਹਰ, ਕਿਉਂ ਨਹੀਂ ਮੀਆਂ ਸਾਹਿਬ, ਤੁਹਾਡੀ ਮੁਹਿੰਮ ਦਾ ਵੀ ਜ਼ਿਕਰ ਹੋਵੇਗਾ, ਤੁਸੀਂ ਫਿਕਰ ਨਾ ਕਰੋ। ਇੰਸਪੈਕਟਰ, ਰਹਿਮਤ ਖਾਨ, ਅਜ਼ਹਰ ਸਾਹਿਬ ਅਤੇ ਇਸ ਆਦਮੀ ਨੂੰ ਮੇਰੇ ਨਾਲ ਦੇ ਕਮਰੇ ਵਿੱਚ ਬਿਠਾ ਅਤੇ ਅੰਦਰ ਚਾਹ ਵੀ ਘੱਲੀ। ਰਹਿਮਤ, ਠੀਕ ਹੈ ਜਨਾਬ। ਬੁੱਢੀ ਔਰਤ ਦੂਰੋਂ ਨੇੜੇ ਆਉਂਦੇ ਹੋਏ, ਵੇ ਪੁੱਤਰਾ, ਮੈਂ ਵੱਡੇ ਥਾਣੇਦਾਰ ਨਾਲ ਗੱਲ ਕਰਨੀ ਹੈ, ਮੈਨੂੰ ਲੰਘ ਜਾਣ ਦੇ, ਮੈਂ ਆਪਣੇ ਪੁੱਤਰ ਦਾ ਪਤਾ ਕਰਨ ਆਈ ਹਾਂ ਜਿਹਨੂੰ ਬੇਵਿਸਾ ਵੱਲ ਲਿਆਏ ਨੇ। ਇੰਸਪੈਕਟਰ, ਕੀ ਗੱਲ ਹੈ ਮਾਈ? ਜਨਾਬ, ਇਹ ਮਾਈ ਆਖਦੀ ਹੈ ਮੈਂ ਮਜੀਦ ਦੀ ਮਾਂ ਵਾਂ, ਧੱਕੇ ਨਾਲ ਅੰਦਰ ਆ ਵੜੀ ਏ। ਮਾਈ, ਮੈਂ ਨਿਮਾਣੀ ਕਰਮਾਂ ਵਾਲੀ ਜਿਵੇਂ ਮੇਰਾ ਨਾਂ ਤੇ ਕਰਮਾਂ ਮਾਰੀ ਹੋਣਾ ਚਾਹੀਦਾ ਹੈ। ਪਹਿਲੋਂ ਲੋਕ ਸਫਦਰ ਦੀ ਮਾਂ
ਬੁਲਾਉਂਦੇ ਸਨ। ਜਦੋਂ ਉਹ ਨਾ ਰਿਹਾ ਤੇ ਮੇਰੇ ਉੱਤੇ ਤਰਸ ਖਾ ਕੇ ਮਜੀਦ ਮੈਨੂੰ ਆਪਣੀ ਮਾਂ ਬਣਾ ਲਿਆ। ਹੁਣ ਮਜੀਦ ਵੀ ਤੁਸਾਂ ਖੋਹ ਲਿਆ ਏ, ਰੋਣ ਲੱਗ ਪੈਂਦੀ। ਮਾਈ ਮੇਰੀ ਕੋਈ ਇਹਦੇ ਨਾਲ ਦੁਸ਼ਮਣੀ ਨਹੀਂ, ਆਪਣੀ ਸਫਾਈ ਪੇਸ਼ ਕਰੇ ਚਾਹ ਤੇ ਘਰ ਟੁਰ ਜਾਏ। ਮਾਈ ਨਸੀਹਤਾਂ ਨਾ ਕਰ ਥਾਣੇਦਾਰ, ਖੁਦਾ ਤੋਂ ਡਰ ਤੇ ਗਰੀਬ ਦੀ ਹਾਂ ਤੋਂ ਬਚ, ਰੋਣ ਲੱਗ ਪੈਂਦੀ ਏ। ਇੰਸਪੈਕਟਰ ਇੱਥੇ ਬਹਿ ਜਾ, ਮਾਂ ਕਰਮਾਂ ਵਾਲੀ ਏ, ਤੇ ਮੈਨੂੰ ਪਹਿਲੋਂ ਮਜੀਦ ਦਾ ਅੱਗਾ ਪਿੱਛਾ ਦੱਸ। ਮਾਈ ਮੈਂ ਮਜੀਦ ਦਾ ਅੱਗਾ ਪਿੱਛਾ ਘਰ ਨਹੀਂ ਵੇਖਿਆ, ਮੈਂ ਤੇ ਉਹਨੂੰ ਪਹਿਲੀ ਵਾਰੀ ਲਾਹੌਰ ਸਟੇਸ਼ਨ ਉੱਤੇ ਮਿਲੀ ਸਾਂ, ਪਰ ਮੈਨੂੰ ਇੰਜ ਲੱਗਦਾ ਹੈ ਜਿਵੇਂ ਮੈਂ ਮਾਸਟਰ ਮਜੀਦ ਨੂੰ ਮਿਲਣ ਹੀ ਪਾਕਿਸਤਾਨ ਆਈ ਹਾਂ। ਉਹ ਮੇਰੀ ਕੁੱਖ ਵਿੱਚੋਂ ਤੇ ਨਹੀਂ ਜੰਮਿਆ, ਪਰ ਮੈਨੂੰ ਸਫਦਰ ਵਰਗਾ ਲੱਗਦਾ ਹੈ। ਇੰਸਪੈਕਟਰ ਸਫਦਰ ਤੁਹਾਡਾ ਪੁੱਤਰ ਏ? ਮਾਈ ਹਾਂ ਸੁਣਿਆ, ਮਾਵਾਂ ਪੁੱਤ ਜੰਮਦੀਆਂ ਨੇ ਤੇ ਫਿਰ ਉਹ ਪੁੱਤ ਜਹਾਨੋਂ ਟੁਰ ਜਾਣ ਤੇ ਹਰ ਵੇਲੇ ਮਾਵਾਂ ਦੀਆਂ ਨਜ਼ਰਾਂ ਦੇ ਸਾਹਮਣੇ ਰਹਿੰਦੇ ਨੇ, ਹੱਸਦੇ ਬੋਲਦੇ ਉੱਤਰ ਜਵਾਬ ਦਿੰਦੇ ਤੇ ਕਦੀ ਚੋਲਾ ਬਦਲ ਕੇ ਕੋਲ ਰਹਿਣ ਲੱਗ ਪੈਂਦੇ ਨੇ, ਜਿਵੇਂ ਮੇਰਾ ਮਜੀਦ। ਇੰਸਪੈਕਟਰ ਪਰ ਮਾਈ ਸਫਦਰ ਨੂੰ ਕੀ ਹੋਇਆ? ਮਾਈ ਸਫਦਰ ਕਮਲਾ ਸੀ ਪੁੱਤਰ, ਉਹਨੂੰ ਜਿਉਂਦਿਆਂ ਹੀ ਕੋਈ ਹੋਸ਼ ਸੁਰਤ ਨਹੀਂ ਸੀ। ਮੈਥੋਂ ਤਾਂ ਉਹ ਇੱਥੇ ਆਉਣ ਤੋਂ 4 ਮਹੀਨੇ ਪਹਿਲਾਂ ਹੀ ਵਿਛੜ ਗਿਆ। ਇੰਸਪੈਕਟਰ ਉਹ ਕਿਵੇਂ? ਮਾਈ ਮੋਇਆਂ ਤੇ ਵਿਛੜਿਆਂ ਦੀ ਕਹਾਣੀ ਲੰਮੀ ਹੁੰਦੀ ਏ। ਅਸੀਂ ਅੰਬਰਸਰ ਰਹਿੰਦੇ ਸਾਂ ਜਦੋਂ ਮੇਰਾ ਸਫਦਰ 7 ਜਮਾਤਾਂ ਪੜ੍ਹ ਬੈਠਾ ਤੇ ਉਹਦਾ ਪਿਓ ਫੌਤ ਹੋ ਗਿਆ। ਮੈਂ ਆਪਣੇ ਪੁੱਤਰ ਨੂੰ ਇੱਕ ਬਜਾਜੀ ਦੀ ਹੱਟੀ ਤੇ ਨੌਕਰ ਕਰਾ ਦਿੱਤਾ ਤੇ ਸਾਡਾ ਗੁਜ਼ਾਰਾ ਹੋਣ ਲੱਗ ਪਿਆ। ਕੁਝ ਵਰ੍ਹਿਆਂ ਨੂੰ ਸਫਦਰ ਜਵਾਨ ਹੋ ਗਿਆ। ਸਾਡੇ ਘਰ ਦੇ ਅੱਗੋਂ ਇੱਕ ਬਲਾ ਨੇ ਰਾਹ ਪਾ ਲਿਆ। ਇੰਸਪੈਕਟਰ ਬਲਾ ਕਿਹੋ ਜਿਹੀ? ਮਾਈ ਇੱਕ ਸਕੂਲ ਜਾਂਦੀ ਕੁੜੀ ਸੀ, ਉਹਦਾ ਵਾਲਾ ਕੀ ਦੋਸ਼ ਸੀ? ਸਫਦਰ ਨੂੰ ਹੀ ਕੁਝ ਹੋ ਗਿਆ। ਜਦੋਂ ਉਹ ਸਵੇਲੇ ਸਾਡੇ ਬੂਹੇ ਅੱਗੋਂ ਲੰਘਦੀ, ਇਹ ਬਾਹਰ ਥੜੇ ਉੱਤੇ ਬਹਿ ਕੇ ਉਹਨੂੰ ਵੇਂਦਾ ਰਹਿੰਦਾ, ਤੇ ਜਦੋਂ ਉਹ ਸਕੂਲੋਂ ਪਿੱਛਾ ਮੁੜਦੀ, ਇਹ ਦੁਕਾਨੋਂ ਸਾਰੇ ਕੰਮ ਛੱਡ ਕੇ ਫਿਰ ਥੜੇ ਉੱਤੇ ਜਾ ਬਹਿੰਦਾ। ਇੰਸਪੈਕਟਰ ਤੇ ਫਿਰ ਐਸ ਸੁਦਾ ਦਾ ਅੰਤ ਕੀ ਹੋਇਆ? ਮਾਈ ਹੋਣਾ ਕੀ ਸੀ, ਉਸ ਕੁੜੀ ਦਾ ਵਿਆਹ ਹੋ ਗਿਆ, ਉਹ ਆਪਣੇ ਸਹੁਰੇ ਘਰ ਜਲੰਧਰ ਟੁਰ ਗਈ। ਉਹਦੇ ਜਾਣ ਮਗਰੋਂ ਮੇਰਾ ਪੁੱਤਰ ਫਕੀਰ ਹੋ ਗਿਆ। ਉਹਨੂੰ ਕੋਈ ਸਿਰ ਪੈਰ ਦੀ ਹੋਸ਼ ਨਾ ਰਹੀ ਤੇ ਐਸੇ ਹਾਲ ਵਿੱਚ 4 ਸਾਲ ਗੁਜ਼ਰ ਗਏ। ਫਿਰ ਇੱਕ ਦਿਨ ਸੁਬਾਹ ਵੇਲੇ ਉੱਠ ਕੇ ਇੰਜ ਤਿਆਰ ਹੋ ਗਿਆ ਜਿਵੇਂ ਕਿਧਰੇ ਜਾਣਾ ਹੋਵੇ, ਤੇ ਮੇਰੇ ਕੋਲ ਆ ਕੇ ਆਖਣ ਲੱਗਾ, ਅੰਮਾ ਮੈਨੂੰ ਬੁਲਾਵਾ ਆ ਗਿਆ ਤੇ ਤੁਸੀਂ ਵੀ ਇਜਾਜ਼ਤ ਦਿਓ ਮੈਂ ਜਾਵਾਂ। ਮੈਂ ਆਖਿਆ, ਪੁੱਤਰ ਤੂੰ ਮੈਨੂੰ ਛੱਡ ਕੇ ਟੁਰ ਗਿਆ ਤੇ ਮੇਰੇ ਉੱਤੇ ਮਿੱਟੀ ਦੇ 2 ਬੁੱਕ ਕੌਣ ਪਾਏਗਾ? ਆਖਣ ਲੱਗਾ, ਉਹ ਵੀ ਆ ਰਿਹਾ ਹੈ, ਪਰ ਇਹ ਤੁਹਾਨੂੰ ਘਰ ਆ ਕੇ ਮਿਲੇਗਾ। ਉਹ ਗੱਲ ਹੋਈ ਕਿ ਮੈਂ ਪਾਕਿਸਤਾਨ ਆਈ ਤੇ ਅੱਲਾ ਮੈਨੂੰ ਮਜੀਦ ਚਾ ਦਿੱਤਾ। ਇੰਸਪੈਕਟਰ ਇਹ ਮਜੀਦ ਤੁਹਾਨੂੰ ਕਿੱਥੋਂ ਮਿਲਿਆ? ਮਾਈ ਅੰਬਰ ਸਿਰੋਂ ਅਸੀਂ ਸਾਰੇ ਲੁੱਟੇ ਪੁੱਟੇ ਪਾਕਿਸਤਾਨ ਤੋਂ ਸਦਕੇ ਹੋ ਕੇ ਇੱਥੇ ਆਪਣੇ, ਤੇ ਮੈਂ ਆਪਣੇ ਗਲੀ ਮੁਹੱਲੇ ਵਾਲਿਆਂ ਨਾਲ ਮਹਾਜਰਾਂ ਦੇ ਕੈਂਪ ਨਾ ਗਈ। ਮੈਂ ਅਫਸਰਾਂ ਦੀ ਮਿਹਨਤ ਕੀਤੀ ਵੀ ਮੈਨੂੰ ਲਾਹੌਰ ਦੇ ਸਟੇਸ਼ਨ ਉੱਤੇ ਰਹਿਣ ਦੇਣ। ਮਜੀਦੁੱਲਾ ਇੱਥੇ ਸਟੇਸ਼ਨ 'ਤੇ ਹੀ ਡਿਊਟੀ ਲੱਗੀ ਹੋਈ ਸੀ। ਮਜੀਦ ਅੰਮਾ ਜੀ ਮੈਂ ਵੇਖ ਰਿਹਾ ਕਦੋਂ ਦੇ ਆਪਣਾ ਸਮਾਨ ਲੈ ਕੇ ਇੱਥੇ ਪਲੇਟਫਾਰਮ ਦੀ ਇੱਕ ਨੁੱਕਰ ਬੈਠੇ ਹੋ, ਤੁਸੀਂ ਕਿੱਥੇ ਜਾਣਾ ਹੈ? ਮਾਈ ਹੁਣ ਅੱਗੇ ਕਿੱਥੇ ਜਾਣਾ ਹੈ ਪੁੱਤਰ, ਹੁਣ ਤਾਂ ਜਦੋਂ ਵਾਅਦਾ ਪੂਰਾ ਹੋ ਗਿਆ ਅਗਲੇ ਜਹਾਨ ਹੀ ਜਾਣਾ ਹੈ। ਐ ਸੋਹਣੇ ਪਾਕਿਸਤਾਨ ਆਉਣਾ ਸੀ, ਇੱਥੇ ਅਪੜ ਗਏ ਹਾਂ, ਅਸਾਂ ਹੋਰ ਕਿਧਰੇ ਨਹੀਂ ਜਾਣਾ। ਮਜੀਦ ਮਾਂ ਜੀ ਤੁਸੀਂ ਆਪਣੇ ਘਰ ਆ ਗਏ ਹੋ, ਇੱਦੋਂ ਵੱਡਾ ਤੇ ਇੱਦੋਂ ਸੋਹਣਾ ਹੋਰ ਕਿਹੜਾ ਘਰ ਹੋ ਸਕਦਾ ਹੈ? ਇਹ ਸਾਡਾ ਸਾਰਿਆਂ ਦਾ ਘਰ ਹੈ ਅੰਮਾ ਜੀ, ਸਾਡਾ ਸੋਹਣਾ ਪਾਕਿਸਤਾਨ। ਮਾਈ ਸ਼ਾਲਾ ਵਸਦਾ ਰਵੇ ਸਾਡਾ ਇਹ ਪਾਕਿਸਤਾਨ। ਮਜੀਦ ਫਿਰ ਇੱਥੇ ਅਪੜ ਕੇ ਕਿਸੇ ਹੋਰ ਘਰ ਦੀ ਗੱਲ ਨਾ ਕਰੋ, ਉਂਝ ਰਹਿਣ ਵਾਸਤੇ ਮੇਰਾ ਕੋਠਾ ਹਾਜ਼ਰ ਹੈ, ਮੈਨੂੰ ਵੀ ਆਪਣਾ ਪੁੱਤਰ ਹੀ ਸਮਝੋ। ਮਾਈ ਵੇ ਜਿਵੇਂ ਮੈਨੂੰ ਤੂੰ ਸਗਵਾਂ ਸਫਦਰ ਲੱਗਣਾ ਹੈ, ਇੱਥੇ ਜਾ, ਇੱਥੇ ਬਹਿ ਜਾ, ਮੇਰੇ ਕੋਲ ਤੇਰਾ ਨਾਂ ਕੀ ਹੈ? ਮਜੀਦ ਮੇਰਾ ਨਾਮ ਮਜੀਦੁੱਲਾ ਹੈ। ਮਾਂ ਜੀ ਮੈਂ ਜਲੰਧਰੋਂ ਆਇਆ। ਤੇ ਮਾਈ ਜਲੰਧਰੋਂ ਜਿੱਥੇ ਮੇਰਾ ਸਫਦਰ ਵੀ ਰਹਿੰਦਾ ਸੀ, ਪਤਾ ਨਹੀਂ ਇਸ ਵੇਲੇ ਕਿਸ ਹਾਲ ਵਿੱਚ ਹੋਣਾ ਹੈ ਮੇਰਾ ਸਫਦਰ। ਮਜੀਦ ਤੁਸੀਂ ਚੱਲੋ ਮੇਰੇ ਨਾਲ, ਮੈਂ ਆਪ ਰੋਜ਼ਾਨਾ ਆ ਕੇ ਸਾਰੀਆਂ ਗੱਡੀਆਂ ਵੇਖਾ ਕਰਾਂਗਾ, ਸਫਦਰ ਨੂੰ ਭਾਲਾਂਗਾ, ਲੱਭਾਂਗਾ।
ਮੇਰੀ ਇੱਥੇ ਹੀ ਡਿਊਟੀ ਲੱਗੀ ਹੋਈ ਏ। ਮਾਈ ਤੂੰ ਰੇਲਵੇ ਵਿੱਚ ਨੌਕਰ ਹੈ ਬੱਚਾ? ਮਜੀਦ ਨਹੀਂ ਮਾਂ ਜੀ, ਮੈਂ ਮਹਾਜਰਾਂ ਦੀ ਦੇਖਭਾਲ ਦੇ ਸਰਕਾਰੀ ਮਹਿਕਮੇ ਵਿੱਚ ਆਰਜ਼ੀ ਮੁਲਾਜ਼ਮ ਹਾਂ। ਮੈਂ ਕੈਂਪਾਂ ਵਿੱਚ ਵੀ ਤੁਹਾਡੇ ਪੁੱਤਰ ਨੂੰ ਤਲਾਸ਼ ਕਰਾਂਗਾ। ਮਾਈ ਰੱਬ ਤੇਰਾ ਭਲਾ ਕਰੇ ਪੁੱਤਰਾ। ਤੇਰੇ ਘਰ ਹੋਰ ਕਿੰਨੇ ਜੀ ਨੇ? ਮਜੀਦ ਮੈਂ ਘਰ ਵਿੱਚ ਇਕੱਲਾ ਮਾਂ। ਮੇਰਾ ਕੱਲਿਆਂ ਬੜਾ ਦਿਲ ਘਬਰਾਉਂਦਾ ਹੈ, ਇਸ ਕਰਕੇ ਆਖਿਆ ਕਿ ਮੇਰੇ ਨਾਲ ਚੱਲੋ, ਕੁਝ ਮੇਰੇ ਘਰ ਦੀ ਵੀ ਰੌਣਕ ਹੋਵੇ। ਮਾਈ ਤੇ ਤੂੰ ਇਕੱਲਾ ਹੀ ਪਾਕਿਸਤਾਨ ਟੁਰ ਆਇਆ ਏ? ਮਜੀਦ ਪੁੱਤਰ ਘਰ ਦੇ ਕਿੱਥੇ ਛੱਡ ਆਏ? ਮਜੀਦ ਇਹ ਵੀ ਤੁਹਾਡੇ ਪੁੱਤਰ ਦੇ ਟੁਰ ਜਾਣ ਵਾਂਗਰ ਲੁਕਾ ਵਾਲੀ ਗੱਲ ਏ ਅੰਮਾ ਜੀ, ਤੇ ਇੱਥੇ ਬੰਦਿਆਂ ਦੇ ਕੰਨ ਸੁਣਦੇ ਨੇ। ਚਲੋ ਘਰ ਚਲੀਏ। ਮਾਈ ਇੰਜ ਮੈਂ ਮਜੀਦ ਦੇ ਨਾਲ ਉਹਦੇ ਘਰ ਆਈ। ਉਹ ਕਰਮਾਂ ਵਾਲਾ ਮੈਨੂੰ ਆਪਣੀ ਮਾਂ ਸਮਝਦਾ ਤੇ ਮੇਰੀ ਬੜੀ ਖਿਦਮਤ ਕਰਦਾ। ਉਹ ਰੋਜ਼ਾਨਾ ਸਟੇਸ਼ਨ 'ਤੇ ਜਾ ਕੇ ਸਫਦਰ ਨੂੰ ਲੱਭਦਾ ਰਿਹਾ ਤੇ ਕੈਂਪਾਂ ਵਿੱਚੋਂ ਜਾ ਕੇ ਉਹਦਾ ਪਤਾ ਕਰਦਾ ਰਿਹਾ। ਇਸ ਹਾਲ ਵਿੱਚ 4 ਵਰ੍ਹੇ ਹੋ ਗਏ ਨੇ। ਜਿੰਨਾ ਆਉਣਾ ਸੀ ਉਹ ਸਾਰੇ ਆ ਗਏ, ਪਰ ਮੇਰਾ ਸਫਦਰ ਨਹੀਂ ਮੁੜਿਆ। ਪਤਾ ਨਹੀਂ ਜਿਉਂਦਾ ਵੀ ਹੈ ਕਿ ਨਹੀਂ। ਰੋਣ ਲੱਗ ਪੈਂਦੀ ਹੈ। ਇੰਸਪੈਕਟਰ ਹੌਸਲਾ ਕਰ ਮਾਈ, ਅਸੀਂ ਜ਼ਾਬਤੇ ਦੀ ਕਾਰਵਾਈ ਮੁਕੰਮਲ ਕਰਕੇ ਮਜੀਦੁੱਲਾ ਨੂੰ ਘਰ ਘੱਲ ਦਿਆਂਗੇ। ਤੇ ਮਾਈ ਪੁੱਤਰ ਥਾਣੇਦਾਰ ਮਜੀਦੁੱਲਾ ਮੇਰੇ ਨਾਲ ਹੀ ਘੱਲ ਦੇ, ਰੱਬ ਤੈਨੂੰ ਬੜਾ ਅਜਰ ਦੇਗਾ। ਐਸ ਬੁੱਢੀ ਨਿਮਾਣੀ ਦੀ ਹਾਂ ਨਾ ਲੈ, ਯਾਦ ਰੱਖ ਜਿੱਦਾਂ ਕੋਈ ਨਹੀਂ ਹੁੰਦਾ ਉਹਦਾ ਖੁਦਾ ਹੁੰਦਾ ਹੈ। ਇੰਸਪੈਕਟਰ ਮਾਈ ਆਖਿਆ ਮਜੀਦੁੱਲਾ ਕੋਲੋਂ ਪੁੱਛ ਗੁੱਛ ਕਰਕੇ ਉਹਨੂੰ ਘਰ ਘੱਲ ਦਿਆਂਗੇ। ਤੂੰ ਤੇ ਗੱਲ ਹੀ ਨਹੀਂ ਸਮਝਦੀ। ਕਿਸੇ ਦੇ ਅਚਾਨਕ ਕਮਰੇ ਵਿੱਚ ਦਾਖਲ ਹੋਣ ਦੀ ਆਵਾਜ਼। ਮੁਹੰਮਦ ਸਈਦ ਕਿਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੀਆਂ ਸਾਹਿਬ? ਇੰਸਪੈਕਟਰ ਆਓ ਜੀ ਵਕੀਲ ਸਾਹਿਬ ਤਸ਼ਰੀਫ ਰੱਖੋ। ਕਿੰਜ ਆਏ ਹੋ ਸਈਦ ਸਾਹਿਬ? ਸਈਦ ਮੈਂ ਤੇ ਅਖਬਾਰ ਵਿੱਚ ਪੜ੍ਹ ਕੇ ਸਵੇਰੋ ਸਵੇਰ ਤੁਹਾਡੇ ਵੱਲ ਆ ਗਿਆ। ਅਖਬਾਰ ਵਾਲੇ ਬੜੀ ਦਿਲਚਸਪ ਸੁਰਖੀਆਂ ਲਾਉਂਦੇ ਨੇ। ਤੁਸੀਂ ਵੀ ਅੱਜ ਦੇ ਪਰਚੇ ਦੀ खबर पढ़नी है। तरीक़े आज़ादी का कारकुन बच्चों के अगवा के इल्ज़ाम में गिरफ़्तार कर लिया गया। मुलज़म जलंधर में एक हाई स्कूल का हेड मास्टर था। इंस्पैक्टर मैं खबर तो नहीं पढ़ी, पर कल एक अखबार दा रिपोर्टर इत्थे आया सी। उन्हें मुलज़म नाल गल्लां कीतियां। वो कहानी बना के लै गया होना है। सईद मैं भी मजीद नूं मिलन आया। इंस्पैक्टर ਤੁਹਾਨੂੰ ਉਹਨੇ ਵਕੀਲ ਕੀਤਾ ਹੈ? ਪਰ ਅਜੇ ਤੇ ਚਲਾਨ ਵੀ ਤਿਆਰ ਨਹੀਂ ਹੋਇਆ, ਉਹਦੇ ਬਿਆਨ ਵੀ ਨਹੀਂ ਹੋਏ। ਸਈਦ ਮੈਂ ਮਜੀਦੁੱਲਾ ਦਾ ਵਕੀਲ ਨਹੀਂ, ਉਹਦਾ ਦੋਸਤ ਹਾਂ। ਇੰਸਪੈਕਟਰ ਸਈਦ ਸਾਹਿਬ ਤੁਸੀਂ ਮਜੀਦੁੱਲਾ ਦੇ ਦੋਸਤ ਹੋ? ਸਈਦ ਕਿਉਂ, ਇਹਦੇ ਵਿੱਚ ਹੈਰਾਨੀ ਦੀ ਕੀ ਗੱਲ ਹੈ? ਇੰਸਪੈਕਟਰ ਤੁਹਾਡਾ ਇਹੋ ਜਿਹੇ ਜਰਾਇਮ ਪੇਸ਼ਾ ਬੰਦਿਆਂ ਨਾਲ ਕੀ ਕੰਮ ਹੈ? ਸਈਦ ਮੀਆਂ ਸਾਹਿਬ ਹੁਣ ਸਾਨੂੰ ਆਪਣੀ ਸੋਚ ਬਦਲ ਲੈਣੀ ਚਾਹੀਦੀ ਏ। ਪੁਰਾਣਾ ਅੰਗਰੇਜ਼ੀ ਕਾਨੂੰਨ ਸੀ ਪਈ ਹਰ ਬੰਦਾ ਮੁਜਰਮ ਹੈ, ਜਦ ਤੀਕਰ ਉਹ ਆਪਣੇ ਆਪ ਤੋਂ ਇਲਜ਼ਾਮ ਰੱਦ ਨਾ ਕਰ ਸਕੇ। ਸਾਡਾ ਇਸਲਾਮੀ ਅਸੂਲ ਇਹ ਵੇ ਵੀ ਹਰ ਬੰਦਾ ਬੇਗੁਨਾਹ ਹੈ ਜਦ ਤੀਕਰ ਉਹਦੇ 'ਤੇ ਜੁਰਮ ਸਾਬਤ ਨਾ ਹੋਵੇ। ਇੰਸਪੈਕਟਰ ਵਕੀਲ ਸਾਹਿਬ ਤੁਸੀਂ ਮਜੀਦੁੱਲਾ ਨੂੰ ਕਿਵੇਂ ਜਾਣਦੇ ਹੋ? ਸਈਦ ਮੈਂ ਮਾਸਟਰ ਮਜੀਦੁੱਲਾ ਦਾ ਸੰਗੀ ਵੀ ਹਾਂ ਤੇ ਸ਼ਾਗਿਰਦ ਵੀ। ਮਜੀਦੁੱਲਾ ਕੁਰਾਨ ਦਾ ਹਾਫਿਜ਼ ਹੈ। ਇੰਸਪੈਕਟਰ ਮੈਨੂੰ ਮਜੀਦੁੱਲਾ ਦੀ ਸਾਰੀ ਹਕੀਕਤ ਖੋਲ੍ਹ ਕੇ ਦੱਸੋ ਸਈਦ ਸਾਹਿਬ। ਸਈਦ ਮੈਂ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਸਾਂ। ਜਦੋਂ ਕਾਇਦੇ ਆਜ਼ਮ ਦੇ ਹੁਕਮ ਨਾਲ ਪਾਕਿਸਤਾਨ ਦੀ ਆਮ ਤਾਰੀਖ ਸ਼ੁਰੂ ਹੋਈ ਤੇ ਹਿੰਦੁਸਤਾਨ ਦੇ ਹਰ ਸ਼ਹਿਰ ਵਿੱਚ ਜਲੂਸ ਨਿਕਲੇ, ਉਦੋਂ ਮੈਂ ਲਾਹੌਰ ਕਾਲਜ ਦੇ ਆਖਰੀ ਸਾਲ ਵਿੱਚ ਪੜ੍ਹਦਾ ਸਾਂ। ਤਾਲਬ ਇਲਮਾਂ ਵਿੱਚ ਜੋਸ਼ੋ ਖਰੋਸ਼ ਤੋਂ ਡਰ ਕੇ ਯੂਨੀਵਰਸਿਟੀ ਤੇ ਕਾਲਜ ਬੰਦ ਕਰ ਦਿੱਤਾ ਤੇ ਮੈਂ ਆਪਣੇ ਸ਼ਹਿਰ ਮੁੜ ਆਇਆ। ਉੱਥੇ ਵੀ ਰੋਜ਼ਾਨਾ ਜਲੂਸ ਨਿਕਲਦੇ, ਮੈਂ ਵੀ ਜਲੂਸਾਂ ਵਿੱਚ ਸ਼ਾਮਲ ਹੋਣ ਲੱਗ ਪਿਆ ਤੇ ਫਿਰ ਹੌਲੀ ਹੌਲੀ ਤਕਰੀਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਸਾਡੇ ਸ਼ਹਿਰ ਦੇ ਜਵਾਨਾਂ ਦਾ ਸਭ ਤੋਂ ਜੋਸ਼ੀਲਾ ਰਹਿਨੁਮਾ ਮਾਸਟਰ ਮਜੀਦੁੱਲਾ ਸੀ। ਇੰਸਪੈਕਟਰ ਇਹ ਮਾਸਟਰ ਤੇ ਬੜੀ ਬਲਾ ਹੈ। ਸਈਦ ਮਾਸਟਰ ਮਜੀਦੁੱਲਾ ਮਰਦੇ ਮੋਮਨ ਹੈ। ਇਹਦੀ ਈਮਾਨ ਦੀ ਤਾਕਤ ਪਹਾੜ ਨਾਲ ਵੀ ਟਕਰਾ ਜਾਂਦੀ। ਇੰਜ ਏਡਾ ਸਾਊ ਹੈ ਜਿਵੇਂ ਮੂੰਹ ਵਿੱਚ ਜ਼ੁਬਾਨ ਹੀ ਨਾ ਹੋਵੇ। ਇਹ ਦਰਵੇਸ਼ਾਂ ਦੀ ਨਿਸ਼ਾਨੀ ਹੈ। ਇੰਸਪੈਕਟਰ ਤੁਹਾਡੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਪਿਆ ਹੁੰਦਾ ਵਾਂ। ਜੇ ਇਹੋ ਜਿਹਾ ਬੰਦਾ ਰੋਜ਼ ਸ਼ਾਮੀ ਅਵਾਰਾ ਲੋਕਾਂ ਵਾਂਗਰ ਪਾਰਕਾਂ ਵਿੱਚ ਜਾ ਕੇ ਬਾਲਾਂ ਨੂੰ ਗੁਬਾਰਿਆਂ ਨਾਲ ਕਿਉਂ ਪਰਚਾਉਂਦਾ ਹੈ, ਤੇ ਫਿਰ ਕੱਲ੍ਹ ਰਾਤੀ ਇਹ
ਇੱਕ ਘਰੋਂ ਜਾ ਕੇ ਨਿੱਕਾ ਜਿਹਾ ਬਾਲ ਚੁੱਕ ਕੇ ਤੁਹਾਡੀਆਂ ਗੱਲਾਂ ਤੋਂ ਮਾਸਟਰ ਬਰਦਾ ਫਰੋਸ਼ ਤੇ ਨਹੀਂ ਲੱਗਦਾ। ਸਈਦ ਉਹ ਤੇ ਆਪ ਬੁਰਦਾ ਏ। ਮੀਆਂ ਸਾਹਿਬ ਆਪਣਾ ਆਪ ਵੇਚ ਕੇ ਉਹਨੇ ਪਾਕਿਸਤਾਨ ਲਿਆ ਏ। ਬਾਕੀ ਜਿਹੜਾ ਤੁਹਾਡੇ ਦਿਲ ਵਿੱਚ ਸ਼ੱਕ ਏ ਉਹ ਵੀ ਤੁਸੀਂ ਮਾਸਟਰ ਹੋਰਾਂ ਕੋਲੋਂ ਪੁੱਛ ਕੇ ਦੂਰ ਕਰ ਲਓ। ਇੰਸਪੈਕਟਰ ਹੋਲਾ ਦੇ ਬੰਦਿਆ ਫਿਰ ਕੋਈ ਉੱਠ ਲੂੰਬੜੀ ਦੀ ਕਹਾਣੀ ਸੁਣਾ ਦੇਗਾ ਸਾਨੂੰ ਤੇ ਉਹ ਕੁਝ ਦੱਸਦੇ ਹੀ ਨਹੀਂ। ਸਈਦ ਮੀਆਂ ਸਾਹਿਬ 10 ਨੰਬਰੀਏ ਤੋਂ ਬਿਕਵਾਨ ਤੇ ਦੁਖੀਏ ਦਾ ਦਿਲ ਫੋਲਣ ਦੀ ਤਰਤੀਬ ਇੱਕੋ ਨਹੀਂ ਹੁੰਦੀ। ਤੁਸੀਂ ਉਹਨੂੰ ਬੁਲਾ ਕੇ ਮੇਰੇ ਕੋਲ ਬਿਠਾਓ, ਉਹ ਆਪੇ ਹੀ ਕੁੱਲ ਹਕੀਕਤ ਬਿਆਨ ਕਰ ਦੇਗਾ। ਇੰਸਪੈਕਟਰ ਬੜੀ ਗੱਲ ਏ। ਸਈਦ ਜਜ਼ਬਾਤੀ ਹੋ ਕੇ ਮੇਰਾ ਅਮੀਰ, ਮੇਰਾ ਉਸਤਾਦ, ਮੇਰਾ ਭਾਈ ਬਗਲਗੀਰ ਹੋਣ ਦਾ ਤਾਸਰ ਕਿਸ ਹਾਲ ਵਿੱਚ ਉਹ ਮੌਲਾ ਜਿਸ ਹਾਲ ਵਿੱਚ ਅੱਲਾ ਰੱਖੇ ਸ਼ੁਕਰ ਏ। ਸਈਦ ਸਾਹਿਬ ਨਵੇਂ ਜਹਾਨ ਵਿੱਚ ਅੱਲਾ ਫਿਰ ਮਿਲਾਇਆ ਏ। ਸਈਦ ਮਿਲ ਤਾਂ ਪਹਿਲੋਂ ਹੀ ਪੈਂਦੇ ਪਰ ਤੁਸੀਂ ਤੇ ਆਪ ਗੁਮਨਾਮੀ ਦੀ ਜ਼ਿੰਦਗੀ ਇਖਤਿਆਰ ਕਰ ਲਈ। ਮਜੀਦ ਆਪਣੇ ਜੇ ਨਿੱਕੀਆਂ ਲੋਕਾਂ ਵਿੱਚ ਰਹਿਣਾ। ਸਈਦ ਸਾਹਿਬ ਇਹ ਜ਼ਿੰਦਗੀ ਮਾਮੂਲੀ ਤੇ ਹੈ ਪਰ ਗੁਮਨਾਮੀ ਨਹੀਂ। ਸਈਦ ਤੇ ਕਰਦੇ ਕੀ ਹੋ? ਮਜੀਦ ਇੱਕ ਖਿਜ਼ਮਤ ਖਲਕ ਦੇ ਇਦਾਰੇ ਵਿੱਚ ਕੰਮ ਕਰਨਾ। ਉਹ ਮੇਰੀ ਜ਼ਰੂਰਤ ਪੂਰੀ ਕਰ ਛੱਡਦੇ ਨੇ ਤੇ ਮੈਂ ਆਪਣੇ ਕੰਮ ਵੀ ਰੁੱਝਾ ਰਹਿਣਾ ਜਿਹਦੇ ਵਿੱਚ ਆਖਰਤ ਦੇ ਅਜਰ ਦਾ ਵੀ ਵਾਅਦਾ ਵੀ ਹੈ। ਸਈਦ ਅੱਲਾ ਜਜ਼ਾ ਦੇ। ਹੁਣ ਜ਼ਰਾ ਇੰਸਪੈਕਟਰ ਸਾਹਿਬ ਦੀ ਉਲਝਣ ਦੂਰ ਕਰੋ ਫਿਰ ਇੱਥੋਂ ਰਲ ਕੇ ਬਾਹਰ ਚਲੀਏ। ਮਜੀਦ ਇਹ ਦੱਸਣ ਲੱਗਿਆ ਮੈਨੂੰ ਆਪਣੀ ਜ਼ਿੰਦਗੀ ਦੇ ਪਰਤ ਖੋਲ੍ਹਣੇ ਪੈਣੇ ਨੇ। ਮੈਨੂੰ ਵੀ ਦੁਖੀ ਕਰੋਗੇ ਤੇ ਆਪ ਵੀ ਤੁਸੀਂ ਸੁਣ ਕੇ ਖੁਸ਼ ਨਹੀਂ ਰਹੋਗੇ। ਮੈਂ ਜਲੰਧਰ ਤਲੀਮੁਲ ਇਸਲਾਮ ਹਾਈ ਸਕੂਲ ਵਿੱਚ ਪੜ੍ਹਦਾ ਸਾਂ। ਮੇਰੇ ਮਾਪੇ ਸ਼ਹਿਰੋਂ 13 ਮੀਲਾਂ 'ਤੇ ਇੱਕ ਪਿੰਡ ਵਿੱਚ ਰਹਿੰਦੇ ਸਨ ਤੇ ਮੈਂ ਬਸਤੀ ਦਾਨਸ਼ਮੰਦਾਂ ਦੇ ਛੋਟੇ ਜਿਹੇ ਘਰ ਵਿੱਚ ਆਪਣੀ ਬੀਵੀ ਸੁਰਈਆ ਅਤੇ ਆਪਣੇ ਬੱਚੇ ਨਜੀਬੁੱਲਾ ਨਾਲ ਰਹਿੰਦਾ ਸਾਂ। ਪਾਕਿਸਤਾਨ ਬਣਨ ਮਗਰੋਂ 6 ਮਹੀਨੇ ਪਹਿਲੇ ਉਸ ਸ਼ਹਿਰ ਵਿੱਚ ਬੜੇ ਜਲਸੇ ਜਲੂਸ ਹੋਣ ਲੱਗ ਪਏ ਅਤੇ ਮੈਂ ਤਰੀਕੇ ਪਾਕਿਸਤਾਨ ਵਿੱਚ ਹਿੱਸਾ ਲੈਣ ਲੱਗ ਪਿਆ। ਇੱਕ ਦਿਨ ਫਜਰ ਦੀ ਅਜ਼ਾਨ ਤੋਂ ਪਿੱਛੇ ਸਾਡੇ ਘਰ ਦਾ ਬੂਹਾ ਖੜਕਿਆ। ਮੈਂ ਪੁੱਛਿਆ, ਕੌਣ ਹੈ ਭਾਈ? ਸਫਦਰ, ਮਾਸਟਰ ਸਾਹਿਬ ਮੈਨੂੰ ਤੁਹਾਡੇ ਘਰ ਦਾ ਪਹਿਰਾ ਦੇਣ ਘੱਲਿਆ ਨੇ। ਮਜੀਦ, ਕਿੰਨੇ ਘੱਲਿਆ ਹੈ? ਸਫਦਰ ਜੀ ਉਹ ਸਾਹਮਣੇ ਆ ਕੇ ਤੇ ਨਹੀਂ ਆਖਦੇ, ਮੈਨੂੰ ਕੀ ਪਤਾ। ਮਜੀਦ, ਇਹ ਉਮਰੇ ਫਕੀਰ ਹੋ ਗਿਆ ਏ, ਕੋਈ ਘਰ ਬਾਰ ਨਹੀਂ ਤੇਰਾ ਨਾਂ ਕੀ ਏ ਤੇ ਕਿੱਥੋਂ ਆਇਆ ਹੈ? ਸਫਦਰ, ਮੈਂ ਸੱਫੂਆਂ ਅੰਬਰ ਸਿਰੋਂ ਆਇਆ ਵਾਂ। ਮਜੀਦ, ਤੂੰ ਮੇਰੇ ਘਰ ਦਾ ਪਹਿਰਾ ਦੇਣ ਦੀ ਉਜਰਤ ਕੀ ਲਏਂਗਾ? ਸਫਦਰ, ਮੈਨੂੰ ਉਹ ਦੇਣਗੇ ਜਿਨ੍ਹਾਂ ਮੈਨੂੰ ਘੱਲਿਆ ਏ, ਮੈਂ ਤੁਹਾਡੇ ਕੋਲੋਂ ਕੁਝ ਨਹੀਂ ਲੈਣਾ। ਮਜੀਦ, ਤੇ ਮੈਂ ਤੇ ਰਹੇਂਗਾ ਕਿੱਥੇ? ਮੇਰੇ ਘਰ ਵਿੱਚ ਤੇ ਥਾਂ ਨਹੀਂ। ਸਫਦਰ, ਸਾਹਮਣੀ ਦੀਵਾਰ ਨਾਲ ਝੁੱਗੀ ਬਣਾ ਲਾਂਗਾ, ਤੁਸੀਂ ਇਜਾਜ਼ਤ ਦਿਓ। ਮਜੀਦ, ਅੱਛਾ ਠਹਿਰ। ਦਰਵਾਜ਼ਾ ਢੋਣ ਦੀ ਆਵਾਜ਼। ਸੁਰਈਆ, ਗੱਲ ਸੁਣ। ਸੁਰਈਆ, ਮੈਂ ਸੁਣ ਲਈਏ। ਮਜੀਦ, ਬੜਾ ਭੋਲਾ ਜਿਹਾ ਮੁੰਡਾ ਏ, ਪਤਾ ਨਹੀਂ ਕਿਹੜੇ ਦੁੱਖੋਂ ਫਕੀਰ ਹੋ ਗਿਆ, ਸਾਹਮਣੇ ਝੁੱਗੀ ਪਾ ਕੇ ਰਹਿ ਲਵੇਗਾ, ਸਾਡਾ ਕੀ ਲੈਣਾ ਸੂ? ਸੁਰਈਆ, ਕੀ ਪਤਾ ਕੌਣ ਏ? ਮਜੀਦ, ਇਹ ਮੂੰਹੋਂ ਨੇਕ ਮਰਦਾਂ ਵਾਲਾ ਏ, ਇਹ ਖੋਟਾ ਨਹੀਂ ਹੋ ਸਕਦਾ। ਸੁਰਈਆ, ਤੇ ਇਹਨੂੰ ਖਵਾਏ ਪਿਆਏਗਾ ਕੌਣ? ਮਜੀਦ, ਮੈਂ ਰੋਟੀ ਦੇ ਆਇਆ ਕਰਾਂਗਾ। ਸੁਰਈਆ, ਮੈਂ ਰੋਟੀ ਨਹੀਂ ਪਕਾਵਾਂਗੀ। ਮਜੀਦ, ਅੱਲਾ ਤੋਂ ਡਰ ਸੁਰਈਆ, ਪਤਾ ਨਹੀਂ ਕਿਹੜੇ ਹਾਲ ਨੂੰ ਅਪੜ ਕੇ ਇਹਨੇ ਆਪਣਾ ਘਰ ਛੱਡਿਆ ਏ। ਸੁਰਈਆ, ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ। ਮਜੀਦ, ਤੇਰਾ ਉਸ ਵਿਚਾਰੇ ਨਾਲ ਕੀ ਵਾਸਤਾ ਹੋਣਾ ਹੈ? ਉਹਨੇ ਕੋਈ ਘਰ ਵਿੱਚ ਪੈਰ ਪਾਣਾ ਹੈ? ਸੁਰਈਆ, ਜਾਓ, ਮੈਨੂੰ ਤੰਗ ਨਾ ਕਰੋ, ਰੋਣ ਲੱਗ ਪੈਂਦੀ ਏ। ਮਜੀਦ, ਵੇਖਾਂ ਜਲਿਆਂ ਵਾਲੀ ਗੱਲ, ਰੋਂਦੀ ਕਿਉਂ ਏ? ਮੈਂ ਉਹਨੂੰ ਟੋਰ ਦੇਣਾ, ਬੂਹਾ ਖੁੱਲ੍ਹਦਾ ਏ ਤੇ ਬੰਦ ਹੁੰਦਾ ਏ। ਸਫਦਰ, ਬੀਬੀ ਨੇ ਗੁੱਸਾ ਚਾ ਕੀਤਾ ਜੇ ਮੈਂ ਟੁਰ ਜਾਨਾ। ਮਜੀਦ, ਕੁਝ ਦਿਨਾਂ ਬਾਅਦ ਮੈਂ ਪਾਕਿਸਤਾਨ ਦੇ ਹੱਕ ਵਿੱਚ ਇੱਕ ਜਲੂਸ ਦੀ ਲੀਡ ਕੀਤਾ ਤੇ ਮੈਨੂੰ ਗ੍ਰਿਫਤਾਰ ਕਰ ਲਿਆ। ਜੇਲ੍ਹ ਵਿੱਚ ਪਹਿਲੀ ਮੁਲਾਕਾਤ ਵਾਲੇ ਦਿਨ ਮੇਰੀ ਬੀਵੀ ਨੇ ਮੈਨੂੰ ਦੱਸਿਆ, ਸੁਰਈਆ, ਜਿਸ ਦਿਨ ਤੁਸੀਂ ਗ੍ਰਿਫਤਾਰ ਹੋਏ ਹੋ ਉਹ ਉਸ ਤੋਂ ਅਗਲੀ ਸੁਬਾਹ
ਮੈਂ ਬੂਹਿਓਂ ਬਾਹਰ ਝਾਤੀ ਮਾਰੀ, ਤੁਹਾਡਾ ਸਫਦਰ ਸਾਹਮਣੀ ਦੀਵਾਰ ਨਾਲ ਝੁੱਗੀ ਪਾ ਕੇ ਇੱਧਰ ਕੰਡ ਕੀਤੀ ਬੈਠਾ ਸੀ। ਪਤਾ ਨਹੀਂ ਰਾਤੀ ਕਿਸ ਵੇਲੇ ਆ ਕੇ ਉਹਨੇ ਝੁੱਗੀ ਪਾ ਲਈ। ਨਾਜੀ ਤੇ ਉਹਨੂੰ ਮਿਲ ਵੀ ਆਇਆ ਹੈ। ਮਜੀਦ: ਕਿਉਂ ਨਾਜੀ, ਫਕੀਰ ਬਾਬਾ ਕੀ ਕਹਿੰਦਾ ਏ? ਨਾਜੀ: ਫਕੀਰ ਬਾਬਾ ਨਹੀਂ ਅੱਬੂ, ਉਹ ਸਫਦਰ ਏ। ਉਹ ਕਹਿੰਦਾ ਏ ਕਿ ਮੈਂ ਤੁਹਾਡਾ ਪਾਰੂ ਹਾਂ। ਪਾਰੂ ਕੀ ਹੁੰਦਾ ਹੈ ਅੱਬੂ ਜੀ? ਮਜੀਦ: ਪਾਰੂ ਪਹਿਰੇਦਾਰ ਨੂੰ ਕਹਿੰਦੇ ਨੇ। ਤੇ ਬੇਟੇ ਤੂੰ ਉਹਨੂੰ ਕੁਝ ਖਾਣ ਪੀਣ ਨੂੰ ਘੱਲਣੀ ਏ? ਸਰਈਆ: ਲੱਗਦਾ ਹੈ ਉਹਨੇ ਮੇਰੀਆਂ ਉਸ ਦਿਨ ਦੀਆਂ ਗੱਲਾਂ ਸੁਣ ਲਈਆਂ ਨੇ। ਨਾਜੀ ਨੂੰ ਆਖਿਆ ਸੂ, ਮੈਂ ਤੁਹਾਡੇ ਘਰ ਦਾ ਅੰਨ ਪਾਣੀ ਨਹੀਂ ਖਾ ਸਕਦਾ। ਦਿਨੇ ਸਾਡੇ ਬੂਹੇ ਵੱਲ ਕੰਡ ਕੀਤੀ ਰੱਖਦਾ ਹੈ ਤੇ ਰਾਤੀ ਸਾਡੀ ਦੀਵਾਰ ਨਾਲ ਲੱਗ ਕੇ ਬੈਠਾ ਰਹਿੰਦਾ ਹੈ। ਮਜੀਦ: ਇਹ ਅੱਲਾ ਦਾ ਬੰਦਾ ਸਾਡੀ ਮਦਦ ਨੂੰ ਆਇਆ ਏ। ਹੁਣ ਤੇ ਸੁਣਿਆ ਹੈ ਕਿ ਸ਼ਹਿਰ ਵਿੱਚ ਫਸਾਦਾਤ ਸ਼ੁਰੂ ਹੋ ਗਏ ਨੇ। ਸਰਈਆ: ਹਾਂ, ਕਿਧਰੇ ਕਿਧਰੇ ਅੱਗਾਂ ਲੱਗੀਆਂ ਨੇ ਤੇ ਕੁਝ ਲੋਕ ਦੂਜੇ ਮੁਹੱਲੇ ਛੱਡ ਕੇ ਸਾਡੀ ਬਸਤੀ ਆ ਗਏ ਨੇ। ਮਜੀਦ: ਨਾਜੀ ਸਫਦਰ ਪਾਰੂ ਕੀ ਗੱਲਾਂ ਕਰਦਾ ਏ? ਨਾਜੀ: ਅੱਬੂ ਅੰਮੀ ਕੋਲੋਂ ਬੜਾ ਡਰਦਾ ਏ। ਪੁੱਛਦਾ ਸੀ ਮੈਂ ਆਵਾਂ ਤੇ ਬੀਬੀ ਗੁੱਸੇ ਤੇ ਨਹੀਂ ਹੋਈ? ਤੇ ਮਜੀਦ: ਫਿਰ ਤੂੰ ਆਪਣੀ ਅੰਮੀ ਨੂੰ ਪੁੱਛਿਆ? ਨਾਜੀ: ਮੈਂ ਪੁੱਛਿਆ ਤੇ ਅੰਮੀ ਰੋਣ ਲੱਗ ਪਈ। ਮਜੀਦ: ਰੋਇਆ ਨਾ ਕਰ ਸੁਰਈਆ, ਤੂੰ ਬੜੀ ਸਬਰ ਵਾਲੀ ਬੀਬੀ ਏ। ਮੈਂ ਕਲਿਆਂ ਜੀ ਘਬਰਾਉਂਦਾ ਏ ਤੇ ਕਿਸੇ ਨੂੰ ਘੱਲ ਕੇ ਭਾਈ ਹੋਰਾਂ ਤੇ ਭਾਬੀ ਹੋਰਾਂ ਨੂੰ ਆਪਣੇ ਕੋਲ ਬੁਲਾ ਲਿਆ ਜਾਂ ਫਿਰ ਆਪਣੇ ਆਪ ਪਿੰਡ ਹੋ ਆ। ਜਦੋਂ ਤੁਸੀਂ ਘਰ ਨਹੀਂ ਹੁੰਦੇ ਤੇ ਮੈਂ ਇਸ ਸ਼ਹਿਰੋਂ ਬਾਹਰ ਨਹੀਂ ਜਾਵਾਂਗੀ। ਇੱਥੇ ਦਿਲ ਨੂੰ ਇਹ ਹੌਸਲਾ ਤੇ ਹੈ ਵੀ ਅਸੀਂ ਇੱਕੋ ਸ਼ਹਿਰ ਵਿੱਚ ਹਾਂ। ਮਜੀਦ: ਅੱਲਾ ਖੈਰ ਕਰੇ, ਜਦੋਂ ਸਾਡਾ ਪਾਕਿਸਤਾਨ ਬਣ ਗਿਆ ਅਸੀਂ ਖੁਸ਼ਹਾਲ ਹੋ ਜਾਣਾ। ਸੁਰਈਆ: ਅੱਲਾ ਛੇਤੀ ਉਹ ਵਕਤ ਲਿਆਵੇ। ਮਜੀਦ: ਪਰ ਸੁਰਈਆ ਨੂੰ ਪਾਕਿਸਤਾਨ ਆਉਣਾ ਨਸੀਬ ਨਾ ਹੋਇਆ। ਪਾਕਿਸਤਾਨ ਦਾ ਐਲਾਨ ਹੋਣ ਤੋਂ ਬਾਅਦ ਬਹੁਤ ਸਾਰੇ ਸਿਆਸੀ ਕੈਦੀ ਛੱਡ ਦਿੱਤੇ ਗਏ, ਪਰ ਮੇਰੇ ਉੱਤੇ ਜੇਲ੍ਹ ਦੇ ਮਹਿਕਮੇ ਨੇ ਕਈ ਕੇਸ ਬਣਾਏ। ਇਸ ਕਰਕੇ ਮੇਰੀ ਰਿਹਾਈ ਨਾ ਹੋਈ। ਕੁਝ ਦਿਨ ਤੋਂ ਸ਼ਹਿਰ ਵਿੱਚ ਫਸਾਦਾਂ ਦਾ ਜ਼ੋਰ ਸੀ। ਫਿਰ ਇੱਕ ਦਿਨ ਮੇਰੇ ਇੱਕ ਦੋਸਤ ਨੇ ਇਹ ਖਬਰ ਸੁਣਾਈ ਜੇ ਮੇਰੀ ਬੀਵੀ ਬੱਚਾ ਮਾਰ ਦਿੱਤੇ ਗਏ ਨੇ। ਸਈਦ: ਉਹ ਆਪ ਵੀ ਖ਼ਤਮ ਹੋ ਗਿਆ ਹੋਣਾ ਏ? ਮਜੀਦ: ਹਾਂ, ਉਹ ਖਬਰੇ ਕਿਸੇ ਵੇਲੇ ਕਿਸ ਥਾਵੇਂ ਮਾਰਿਆ ਗਿਆ। ਮੇਰੇ ਹਾਰ ਉਹਦੀ ਬੁੱਢੀ ਮਾਂ ਵੀ ਸੀਨੇ ਵਿੱਚ ਏਡਾ ਵੱਡਾ ਮੁਘਾਰ ਲਾਈ ਫਿਰਦੀ ਏ। ਸਈਦ: ਉਹਦੀ ਮਾਂ ਜਿਉਂਦੀ ਏ? ਮਜੀਦ: ਜੀ ਹਾਂ, ਮੇਰੇ ਕੋਲ ਏ। ਇੰਸਪੈਕਟਰ, ਜਿਹੜੀ ਬੁੱਢੀ ਮਾਈ ਤੁਹਾਨੂੰ ਲੱਭਦੀ ਆਈ ਸੀ? ਮਜੀਦ: ਜੀ ਹਾਂ, ਉਹਨੂੰ ਬੁੱਢੀ ਮਾਈ ਉਸ ਅੱਲਾ ਲੋਕ ਦੀ ਮਾਂ ਏ। ਇੰਸਪੈਕਟਰ: ਅੰਮਾ ਕਰਮਾਂ ਵਾਲੀ ਮੈਨੂੰ ਵੀ ਆਪਣਾ ਪੁੱਤਰ ਦੀ ਬਿਪਤਾ ਸੁਣਾਈ ਏ। ਮਾਸਟਰ ਸਾਹਿਬ, ਤੁਹਾਨੂੰ ਉਹਨੇ ਨਹੀਂ ਦੱਸਿਆ ਵੀ ਸਫਦਰ ਫਕੀਰ ਕਿਵੇਂ ਹੋਇਆ? ਮਜੀਦ: ਮੈਨੂੰ ਅੰਮਾ ਤੋਂ ਪਹਿਲੇ ਹੀ ਆਪ ਸੁਰਈਆ ਨੇ ਸਫਦਰ ਦੇ ਸੁਦਾ ਬਾਰੇ ਸਬਬ ਦੱਸ ਦਿੱਤਾ ਏ। ਉਸ ਨੇਕ ਬੀਬੀ ਦਾ ਦਿਲ ਸ਼ੀਸ਼ੇ ਵਾਂਗਰ ਏ। ਉਹਨੇ ਆਪਣੇ ਵਾਸਤੇ ਸਫਦਰ ਦਾ ਜਜ਼ਬਾ ਮੇਰੇ ਕੋਲੋਂ ਨਹੀਂ ਛੁਪਾਇਆ। ਇਹ ਗੱਲ ਸੁਣ ਕੇ ਮੈਨੂੰ ਮਾਸੂਮ ਜਿਹਾ ਸਫਦਰ ਹੋਰ ਪਿਆਰਾ ਲੱਗਣ ਲੱਗ ਪਿਆ। ਅੰਮਾ ਮੇਰੇ ਨਾਲ ਆਪਣਾ ਦੁੱਖ ਫੋਲਦੀ ਏ ਤੇ ਕਦੀ ਸੁਰਈਆ ਨੂੰ ਤੇ ਕਦੀ ਸੁਰਈਆ ਦੇ ਘਰ ਵਾਲਿਆਂ ਨੂੰ ਬਦਦੁਆਵਾਂ ਵੀ ਦਿੰਦੀ ਏ। ਉਹਨੂੰ ਅਜੇ ਇਹ ਨਹੀਂ ਪਤਾ ਜੇ ਸੁਰਈਆ ਹੁਣ ਇਸ ਜਹਾਨ ਤੇ ਨਹੀਂ, ਨਾਲੇ ਮੈਂ ਵੀ ਉਹਦਾ ਘਰ ਵਾਲਾ ਵਾਂ। ਉਹ ਤੇ ਐਸ ਆਸ ਉੱਤੇ ਪਈ ਜਿਉਂਦੀ ਏ ਜੇ ਉਹਦਾ ਪੁੱਤਰ ਸਫਦਰ ਕਿਸੇ ਦਿਨ ਉਹਨੂੰ ਆਣ ਮਿਲੇਗਾ। ਸਈਦ: ਭਲਾ ਮੋਏ ਤੇ ਵਿਛੜੇ ਕੌਣ ਮਿਲੇ, ਐਵੇਂ ਜਿਹੜਾ ਲੋਕ ਵਲਾਮਦੀ ਏ। ਇੰਸਪੈਕਟਰ: ਅੱਛਾ, ਹੁਣ ਮੌਜੂਦਾ ਕੇਸ ਬਾਰੇ ਵੀ ਕੁਝ ਦੱਸੋ ਨਾ ਮਾਸਟਰ ਸਾਹਿਬ। ਮਜੀਦ: ਮੈਂ ਤੁਹਾਨੂੰ ਆਪਣੇ ਬੱਚੇ ਦੀ ਜਾਨ ਦੀ ਗੱਲ ਦੱਸ ਬੈਠਾ। ਹੁਣ ਜਿਹੜਾ ਮੇਰੇ ਜਿਹਾ ਅਹਿਸਾਸ ਬੰਦਾ ਆਪਣੀ ਬੀਵੀ ਤੇ ਬੱਚੇ ਤੋਂ ਇੰਜ ਹਮੇਸ਼ ਵਾਸਤੇ ਵਿਛੜ ਜਾਏ, ਉਹ ਆਪਣੇ ਪਿਆਰ ਦੇ ਹੜ੍ਹ ਨੂੰ ਅੰਦਰ ਕਿਵੇਂ ਢੱਕ ਸਕਦਾ ਹੈ? ਮੈਨੂੰ ਬੱਚੇ ਪਿਆਰੇ ਵੀ ਬੜੇ ਲੱਗਦੇ ਨੇ ਤੇ ਆਪਣੀ ਬਾਲਗ ਉਮਰ ਦਾ ਬਹੁਤਾ ਹਿੱਸਾ ਬੱਚਿਆਂ ਨਾਲ ਹੀ ਗੁਜ਼ਾਰਿਆ। ਇਸ ਪਿਆਰ ਦੀ ਸਿੱਖ ਤੋਂ ਮਜਬੂਰ ਹੋ ਕੇ ਮੈਂ ਸ਼ਾਮੀ ਕੰਮ ਤੋਂ ਵਿਹਲਾ ਹੁੰਦਾ
ਉਹਨਾਂ ਤੇ 10-12 ਅਣਭੁੱਖੇ ਗੁਬਾਰੇ ਖਰੀਦ ਕੇ ਇੱਕ ਪਾਰਕ ਵਿੱਚ ਜਾ ਬੈਠਣਾ। ਉੱਥੇ ਬੱਚੇ ਖੇਡਣ ਆਉਂਦੇ ਨੇ। ਮੈਂ ਉਹਨਾਂ ਨੂੰ ਜਾਂ ਬੋਲੀਆਂ ਗੱਲਾਂ ਸੁਣਦਾ ਅਤੇ ਆਪਣਾ ਰੂਹ ਰਾਜ਼ੀ ਕਰ ਲੈਂਦਾ। ਗੁਬਾਰਿਆਂ ਵਿੱਚ ਫੂਕ ਭਰ ਕੇ ਉਹਨਾਂ ਨੂੰ ਦੇਣਾ। ਮੈਂ ਉਹਨਾਂ ਨੂੰ ਨਿਰੇ ਹਵਾਈ ਗੁਬਾਰੇ ਹੀ ਦੇਣਾ, ਪਰ ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਉਹ ਮੈਨੂੰ ਕਿੰਨੀਆਂ ਦੌਲਤਾਂ ਦਿੰਦੇ ਨੇ। ਬੱਚੇ ਤਾਂ ਹੁੰਦੇ ਹੀ ਨੇ ਸਖੀ ਬਾਦਸ਼ਾਹ। ਇੰਸਪੈਕਟਰ, ਪਰ ਉਸ ਛੋਟੇ ਬੱਚੇ ਉੱਤੇ ਤੁਸੀਂ ਐਡੇ ਮਿਹਰਬਾਨ ਕਿਉਂ ਹੋ? ਉਹ ਜੇ ਉਹਦੇ ਘਰ ਜਾ ਕੇ ਤੁਸੀਂ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਮਜੀਦ, ਉਹ ਗੁੱਡੂ, ਉਹ ਮੈਨੂੰ ਸਗਵਾਂ ਆਪਣੇ ਪੁੱਤਰ ਨਾਜੀ ਵਾਂਗਰ ਲੱਗਦਾ ਹੈ। ਉਹ ਜਦੋਂ ਇਹਦੀ ਉਮਰ ਦਾ ਸੀ ਇੰਝ ਹੀ ਹੱਸ ਕੇ ਮੇਰੇ ਮੋਢਿਆਂ ਪਿੱਛੇ ਛੁਪ ਜਾਂਦਾ। ਪਰਸੋਂ ਮੈਂ ਪਾਰਕ ਵਿੱਚ ਗਿਆ ਅਤੇ ਗੁੱਡੂ ਉੱਥੇ ਨਹੀਂ ਸੀ। ਮੈਂ ਬੱਚਿਆਂ ਨਾਲ ਵਕਤ ਗੁਜ਼ਾਰ ਕੇ ਪਰਤਿਆ ਅਤੇ ਤਬੀਅਤ ਬੜੀ ਉਦਾਸ ਸੀ। ਕੱਲ੍ਹ ਫਿਰ ਗਿਆ ਅਤੇ ਗੁੱਡੂ ਨਹੀਂ ਸੀ। ਮੈਂ ਬੱਚਿਆਂ ਕੋਲੋਂ ਉਹਦਾ ਘਰ ਦਾ ਪਤਾ ਪੁੱਛ ਕੇ ਉੱਥੇ ਗਿਆ ਅਤੇ ਮਾਈ ਉਹਨੂੰ ਚੁੱਕ ਕੇ ਬਾਹਰ ਨਿਕਲੀ। ਮੈਂ ਗੁੱਡੂ ਨੂੰ ਚੁੱਕਣ ਲੱਗਾ ਅਤੇ ਮਾਈ ਆਖਿਆ, ਘਰਦਿਆਂ ਨੇ ਮਨ੍ਹਾ ਕੀਤਾ ਹੈ ਕਿ ਬੱਚਾ ਕਿਸੇ ਨੂੰ ਨਹੀਂ ਦੇਣਾ। ਕਿਉਂ ਜੇ ਅੱਜ ਕੱਲ੍ਹ ਬੱਚਿਆਂ ਦੇ ਅਗਵਾ ਦੀਆਂ ਵਾਰਦਾਤਾਂ ਹੋ ਰਹੀਆਂ ਨੇ। ਮੈਂ ਉਹਦੀ ਮਿੰਨਤ ਕੀਤੀ, ਜੇ ਮੈਂ ਗਲੀ ਦੀ ਮੋੜ 'ਤੇ ਜਾ ਕੇ ਗੁੱਡੂ ਨੂੰ ਲਿਜਾ ਕੇ ਟਾਫੀਆਂ ਲੈ ਕੇ ਦੇਵਾਂਗਾ, ਫਿਰ ਭਾਵੇਂ ਉਹ ਕਦੀ ਉਹਨੂੰ ਮੇਰੇ ਕੋਲ ਨਾ ਲਿਆਵੇ। ਗੁੱਡੂ ਮੇਰੇ ਵੱਲ ਲਮਕਿਆ ਅਤੇ ਮੈਂ ਉਹਨੂੰ ਝਪਟ ਲਿਆ ਅਤੇ ਮਾਈ ਨੇ ਰੌਲਾ ਪਾ ਦਿੱਤਾ। ਇੰਸਪੈਕਟਰ, ਤੁਹਾਡੇ ਬਿਆਨ ਵਿੱਚ ਸਦਾਕਤ ਨਜ਼ਰੀ ਆਉਂਦੀ ਏ। ਨਾਲ ਵਕੀਲ ਸਾਹਿਬ ਵੀ ਤੁਹਾਡੀ ਨੇਕ ਚੱਲਣੀ 'ਤੇ ਜ਼ਾਮਨ ਨੇ। ਹੁਣ ਤੁਹਾਡੇ 'ਤੇ ਕੋਈ ਉਜ਼ਰ ਨਹੀਂ। ਸਈਦ, ਸ਼ੁਕਰੀਆ ਮੀਆਂ ਸਾਹਿਬ। ਆਓ ਮਾਸਟਰ ਸਾਹਿਬ ਚਲੀਏ, ਸਾਨੂੰ ਇਜਾਜ਼ਤ ਹੈ। ਇੰਸਪੈਕਟਰ, ਇੱਕ ਗੱਲ ਦੱਸਦੇ ਜਾਓ ਮਾਸਟਰ ਸਾਹਿਬ, ਪਾਕਿਸਤਾਨ ਬਣਾਉਣ ਵੇਲੇ ਤੇ ਸਾਰੇ ਇਲਾਕਿਆਂ ਦੇ ਮੁਸਲਮਾਨਾਂ ਨੇ ਆਪਣੇ ਪਾਕ ਵਤਨ ਦੀ ਆਨ ਉੱਤੇ ਪਤੰਗਿਆਂ ਵਾਂਗਰ ਲੱਖਾਂ ਜਾਨਾਂ ਵਾਰੀਆਂ ਨੇ। ਹੁਣ ਪਾਕਿਸਤਾਨ ਤੇ ਬਣ ਗਿਆ ਹੈ, ਪਰ ਉਹ ਪਤੰਗੇ ਕਿੱਥੇ ਗਏ ਨੇ? ਇੰਸਪੈਕਟਰ ਸਾਹਿਬ, ਸ਼ਮਾ ਤੇ ਹਰ ਮੌਸਮ ਵਿੱਚ ਬਲਦੀ ਰਹਿੰਦੀ ਹੈ, ਪਰ ਪਤੰਗੇ ਬਰਸਾਤ ਵਿੱਚ ਹੀ ਆਉਂਦੇ ਨੇ। ਸਾਡਾ ਵਤਨ ਕਾਇਮ ਤੇ ਦਾਇਮ ਹੈ, ਪਰ ਪਤੰਗੇ ਉਦੋਂ ਆਉਣਗੇ ਜਦੋਂ ਇਮਤਿਹਾਨਾਤ ਦਾ ਵਕਤ ਆਵੇਗਾ। ਫਿਰ ਵੇਖਿਆ ਜੇ ਪਾਕਿਸਤਾਨ ਦੇ ਹਰ ਸ਼ਹਿਰੋਂ, ਹਰ ਪਿੰਡੋਂ ਡਾਰਾਂ ਦੀਆਂ ਡਾਰਾਂ ਪਤੰਗੇ ਨਿਕਲਣਗੇ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨਗੇ। ਇੱਕ ਤਾਂ ਮੈਂ ਦਵਾਖਿਆ ਹੋਇਆ ਜਿਹਨੀ ਅੱਖਾਂ ਧੂੰ ਪਿਆ ਹੋਵੇ। ਪਤੰਗਾ ਤੁਹਾਡੇ ਸਾਹਮਣੇ ਖਲੋਤਾ ਹਾਂ, ਸਾਰੇ ਹੱਸਦੇ ਨੇ ਅਤੇ ਇਸ ਹਾਸੇ ਉੱਤੇ ਫੀਡ ਆਊਟ ਕਰ ਦਿੱਤਾ ਜਾਂਦਾ ਹੈ। ਇਹ ਕਾਲਾ ਪੱਤਨ ਦੇ ਵਿੱਚੋਂ ਇੱਕ ਸਬਕ ਜਾਂ ਇੱਕ ਡਰਾਮਾ ਹੈ, ਸਜਾਦ ਹੈਦਰ ਦੇ ਡਰਾਮਿਆਂ ਵਿੱਚੋਂ।